ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਕਹਾਣੀ ਤੁਸੀਂ ਪੜ੍ਹ ਰਹੇ ਹੋ ਹੀਰ ਰਾਂਝੇ ਦੀ, ਲਿਖਤ ਹੈ ਵਾਰਿਸ ਸ਼ਾਹ ਹੋਰਾਂ ਦੀ। ਤੇ ਉਹ ਇਸ ਪੜਾਅ ਤੇ ਅਸੀਂ ਪਹੁੰਚੇ ਹਾਂ ਕਿ ਮੁੱਲਾ ਤੇ ਰਾਂਝੇ ਦੇ ਵਿਚਕਾਰ ਜਿਹੜਾ ਹੈ ਉਹ ਮੁਕਾਲਮਾ ਜਾਰੀ ਹੈ। ਹਰ ਕੋਈ ਆਪਣੀ ਵਿਚਾਰਧਾਰਾ ਜਿਹੜੀ ਹੈ ਉਹ ਸਾਂਝੀ ਕਰਦਾ ਪਿਆ ਹੈ। ਤੇ ਅੱਜ ਮੁੱਲਾ ਜੀ ਹੋਰਾਂ ਦੀ ਵਾਰੀ ਹੈ। ਆਓ ਵੇਖਦੇ ਹਾਂ ਕਿ ਉਹ ਰਾਂਝੇ ਦੇ ਨਾਲ ਕਿਸ ਮੂੰਹੋਂ ਕੂੰਦੇ ਨੇ। ਇਹ ਗੱਲ ਕਰਨ ਤੋਂ ਪਹਿਲਾਂ ਅਸੀਂ ਬਿਆਨ ਸੁਣਨੇ ਆ ਮੁੱਲਾ ਹੋਰਾਂ ਦਾ, ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ। ਅਸਾਂ ਫਿਕਾ ਅਸੂਲ ਸਹੀ ਕੀਤਾ, ਗੈਰ ਸ਼ਰਾ ਮਰਦੂਦ ਨੂੰ ਮਾਰਨਿਆ। ਅਸਾਂ ਦਸਵੇਂ ਕੰਮ ਆਬਾਦਤਾਂ ਦੇ ਪੁਲਿਸ ਰਾਤ ਤੋਂ ਪਾਰ ਉਤਾਰਨਿਆ। ਉਹ ਫਰਜ਼ ਸੁਨਤਾ ਵਾਜਿਬਾ ਨਫਲ ਵਿਤਰਾ, ਨਾਲ ਜਾਇਜ਼ਾ ਸੱਚ ਨਤਾਰਨੇ। ਵਾਰਿਸ ਸ਼ਾਹ ਜਮਾਤ ਦੇ ਤਾਰਕਨ, ਤਾਜ਼ੀਆਂ ਨੇ ਦੁਰਿਆਂ ਮਾਰਨਿਆ। ਅਸਾਂ ਫਿਕਾ ਉਸੂਲ ਨੂੰ ਸਹੀ ਕੀਤਾ, ਗੈਰ ਸ਼ਰਾ ਮਰਦੂਦ ਨੂੰ ਮਾਰਨੇ ਆ। ਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਲਿਸ ਰਾਤ ਤੋਂ ਪਾਰ ਉਤਾਰਨੇ ਆ। ਫਰਜ਼ ਸੁਨਤਾਂ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾਂ ਸੱਚ ਨਤਾਰਨੇ ਆ। ਵਾਰਿਸ ਸ਼ਾਹ ਜਮਾਤ ਦੇ ਤਾਰਕਾਂ ਨੂੰ ਤਾਜ਼ਿਆਨਿਆਂ ਦੁਰਿਆਂ ਮਾਰਨਿਆ। ਇਹ ਹੈ ਉਹ ਬਿਆਨ ਜਿਹੜਾ ਕਿ ਰਾਂਝੇ ਦੇ ਸਵਾਲਾਂ ਦੇ ਉੱਤਰ ਦੇ ਵਿੱਚ ਉਸਨੇ ਦਿੱਤਾ ਹੈ। ਤੇ ਰਾਂਝੇ ਦੇ ਸਵਾਲਾਂ ਦੇ ਨਾਲ ਇਸ ਦਾ ਕੋਈ ਲਾਗਾ ਦੇਗਾ ਜਿਹੜਾ ਹੈ ਉਹ ਨਹੀਂ ਹੈ। ਲੇਕਿਨ ਇਹ ਜਿਹੜਾ ਉਸ ਦਾ ਜਿਹੜਾ ਬਿਆਨ ਹੈ, ਉਸ ਦੀ ਜਿਹੜੀ ਇਹ ਵਿਚਾਰ ਚਰਚਾ ਹੈ, ਇਹ ਹੈ ਬੜੀ ਅਹਿਮ। ਸਾਡੀ ਅੱਜ ਦੀ ਸਿਆਸੀ, ਸਮਾਜੀ ਤੇ ਮੁਆਸ਼ੀ ਜ਼ਿੰਦਗੀ ਦੇ ਨਾਲ ਇਹਦਾ ਜਿਹੜਾ ਨਾ ਡੂੰਘਾ ਸਾਂਝਾ। ਔਰ ਇਹ ਜਿਹੜੀ ਬਹਿਸ ਅੱਜ ਸਾਡੇ ਵਿਚਕਾਰ, ਸਮਾਜ ਦੇ ਵਿਚਕਾਰ ਇਹ ਜਾਰੀ ਹੈ ਕਿ ਸਿਆਸਤ ਦੇ ਵਿੱਚ ਮਜ਼ਹਬ ਦਾ ਅਮਲ ਦਖਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਇਸ ਦੇ ਬਾਰੇ ਜਿਹੜਾ ਹੈ ਵਾਰਿਸ ਸ਼ਾਹ ਹੋਰਾਂ ਨੇ ਜਿਹੜਾ ਹੈ ਉਹ ਨਿਚੋੜ ਕੱਢ ਦਿੱਤਾ ਹੈ। ਔਰ ਮੁੱਲਾ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਹੈ, ਰਾਂਝੇ ਦੇ ਸਵਾਲਾਂ ਦੇ ਨਾਲ ਤੇ ਇਹਦਾ ਕੋਈ ਲਾਗਾ ਦੇਗਾ ਨਹੀਂ ਹੈ। ਪਰ ਉਸਨੇ ਜਿਹੜਾ ਬਿਆਨ ਦਿੱਤਾ ਹੈ ਉਹ ਬਿਆਨ ਉਹਨੇ ਬਿਲਕੁਲ ਜਿਹੜਾ ਹੈ ਸਹੀ ਦਿੱਤਾ ਹੈ। ਔਰ ਉਹ ਬਿਆਨ ਜਿਹੜਾ ਹੈ ਉਸਨੇ ਦਿੱਤਾ ਹੈ ਮਜ਼ਹਬ ਦੇ ਕਿਰਦਾਰ ਦੇ ਬਾਰੇ 'ਚ, ਆਪਣੇ ਕਿਰਦਾਰ ਦੇ ਬਾਰੇ 'ਚ, ਕਿ ਸਾਡਾ ਸਮਾਜ ਦੇ ਵਿੱਚ ਕੀ ਕਿਰਦਾਰ ਹੈ, ਅਸੀਂ ਸਮਾਜ ਦੇ ਵਿੱਚ ਕੀ ਕਰਨ ਲਈ ਬੈਠੇ ਹੋਏ ਹਾਂ। ਇਹ ਜਿਹੜਾ ਮਾਮਲਾ ਹੈ ਇਸ ਦਾ ਨਿਤਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦਾ ਸਾਡੀ ਹਯਾਤੀ ਦੇ ਨਾਲ, ਸਾਡੇ ਸਮਾਜ ਦੇ ਚੱਲਣ ਦੇ ਨਾਲ ਇਸ ਦਾ ਇੱਕ ਜਿਹੜਾ ਨਾ ਡੂੰਘਾ ਸਾਂਝਾ ਇਹਦਾ ਲਾਗਾ ਦੇਗਾ ਹੈ। ਤੇ ਮੁੱਲਾ ਹੋਰਾਂ ਨੇ ਸਾਫ਼ ਤੇ ਸਪਸ਼ਟ ਉਚਾਖਾਂ ਦੇ ਵਿੱਚ ਇਹ ਗੱਲ ਕਰ ਦਿੱਤੀ ਹੈ ਕਿ ਅਸਾਂ ਫਿਕਾ ਉਸੂਲ ਨੂੰ ਸਹੀ ਕੀਤਾ, ਗੈਰ ਸ਼ਰਾ ਮਰਦੂਦ ਨੂੰ ਮਾਰਨੇ ਆ। ਅਸੀਂ ਸ਼ਰਅ ਦੇ ਬਾਰੇ ਜਿਹੜਾ ਹੈ ਨਾ, ਅਸੀਂ ਸ਼ਰਅ ਨੇ ਜੋ ਸਾਨੂੰ ਦੱਸਿਆ ਹੈ, ਅਸੀਂ ਸ਼ਰਅ ਦੀ ਵਿਆਖਿਆ ਕਰਨੀ ਹੈ। ਔਰ ਉਹ ਹਰ ਉਹ ਜੀ ਜਿਹੜਾ ਕਿ ਗੈਰ ਸ਼ਰੀ ਹੈ,
ਅਸੀਂ ਉਸ ਦੇ ਪਿੱਛੇ ਡਾਂਗ ਲੈ ਕੇ ਜਿਹੜਾ ਨਾ ਉਹ ਪੈਣਾ ਹੈ। ਅਸਾਂ ਹੁਣ ਸ਼ਰ੍ਹਾ ਕੀ ਹੈ, ਸ਼ਰ੍ਹਾ ਦੀ ਹੱਦ ਕੀ ਹੈ, ਉਹਦੀ ਸੀਮਤ ਕੀ ਹੈ, ਇਸ ਦੇ ਬਾਰੇ ਉਸਨੇ ਜਿਹੜਾ ਹੈ ਗੱਲ ਖੋਲ ਕੇ ਕੀਤੀ ਹੈ। ਅਸਾਂ ਦੱਸਣੇ ਕੰਮ ਇਬਾਦਤਾਂ ਦੇ ਪੁਲ ਸਿਰਾਤ ਤੋਂ ਪਾਰ ਉਤਾਰਨੇ ਆ। ਉਸਨੇ ਕਿਹਾ ਕਿ ਸਾਡਾ ਸਿਆਸਤ ਦੇ ਨਾਲ, ਸਾਡਾ ਮੁਆਸ਼ੀ ਜ਼ਿੰਦਗੀ ਦੇ ਨਾਲ, ਸਮਾਜੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸਾਂ ਸਿਰਫ ਜਿਹੜਾ ਹੈ ਇਬਾਦਤ ਦੇ ਬਾਰੇ ਦੱਸਣਾ ਹੈ। ਇਬਾਦਤ ਜਿਹੜੀ ਹੈ ਉਹ ਕਿਵੇਂ ਕਰਨੀ ਹੈ, ਕਿਸ ਢੰਗ ਦੇ ਨਾਲ ਕਰਨੀ ਹੈ। ਇਬਾਦਤ ਕਰਨ ਲਈ ਕਿਹੜੀਆਂ ਜਿਹੜੀਆਂ ਸ਼ੈਵਾਂ ਨੇ ਉਹ ਜਾਇਜ਼ ਨੇ, ਕਿਹੜੀਆਂ ਨਾਜਾਇਜ਼ ਨੇ, ਇਹਦੇ ਲਈ ਸਾਡਾ ਹੁਲੀਆ ਕੀ ਹੋਣਾ ਚਾਹੀਦਾ, ਸਾਡਾ ਜਿਹੜਾ ਲਾਣ ਪਾਣ ਹੈ ਉਹ ਕੀ ਹੋਣਾ ਚਾਹੀਦਾ। ਅਸੀਂ ਤੇ ਗੱਲ ਕਰਨੀ ਹੈ ਇਸ ਦੇ ਬਾਰੇ 'ਚ। ਇਹ ਜਿਹੜੇ ਤੂੰ ਸਵਾਲ ਪੁੱਛਣਾ ਪਿਆ, ਨਮਾਜ਼ ਕਿੱਥੋਂ ਆਈ ਹੈ, ਕਦੋਂ ਉਤਰੀ ਹੈ, ਇਹਦਾ ਇਨਸਾਨਾਂ ਦੇ ਨਾਲ ਕੀ ਤਾਲੁਕ ਹੈ, ਇਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਜਿਹੜਾ ਹੈ ਉਹ ਨਹੀਂ ਹੈ। ਸੋ ਮੁੱਲਾ ਹੋਰਾਂ ਨੇ ਇਹ ਜਿਹੜਾ ਨਾ ਵਾਜ਼ੇ ਕਰ ਦਿੱਤਾ ਕਿ ਮਜ਼ਹਬ ਦਾ ਰਿਆਸਤ ਦੇ ਮਾਮਲਿਆਂ 'ਚ, ਸਮਾਜ ਦੇ ਸਾਂਝੇ ਮਾਮਲਿਆਂ ਦੇ ਨਾਲ ਕੋਈ ਲੈਣਾ ਦੇਣਾ ਜਿਹੜਾ ਹੈ ਉਹ ਨਹੀਂ ਹੈ। ਔਰ ਇਸ ਦਾ ਜਿਹੜਾ ਮਜ਼ਹਬ ਜਿਹੜਾ ਹੈ, ਇਸ ਦਾ ਜਿਹੜਾ ਤਾਲੁਕ ਹੈ ਉਹ ਜ਼ਿੰਦਗੀ ਦੇ ਮਾਮਲਾਤ ਦੇ ਨਾਲ ਨਹੀਂ ਬਲਕਿ ਇਬਾਦਤ ਦੇ ਨਾਲ ਹੈ। ਔਰ ਇਬਾਦਤ ਜਿਹੜੀ ਹੈ ਇਹ ਖੁਦਾ ਤੇ ਬੰਦੇ ਦਾ ਮਾਮਲਾ ਹੈ, ਯਾਨੀ ਕਿ ਇਹ ਬੰਦੇ ਦਾ ਤੇ ਖੁਦਾ ਦਾ ਇੱਕ ਨਿੱਜੀ ਮਸਲਾ ਹੈ। ਬੰਦਾ ਜਿਹੜਾ ਹੈ ਉਹ ਇਬਾਦਤ ਕਰੇ ਖੁਦਾ ਦੀ, ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ, ਨਾ ਕਿਸੇ ਨੂੰ ਜਿਹੜਾ ਹੈ ਕੋਈ ਇਤਰਾਜ਼ ਜਿਹੜਾ ਇਹ ਹੋਣਾ ਚਾਹੀਦਾ। ਔਰ ਇਹ ਵੀ ਅਸੀਂ ਵੇਖਦੇ ਹਾਂ ਕਿ ਹਰ ਧਰਮ ਦਾ ਇਬਾਦਤ ਕਰਨ ਦਾ ਆਪਣਾ ਇੱਕ ਢੰਗ ਹੈ, ਉਸ ਦਾ ਆਪਣਾ ਇੱਕ ਤਰੀਕਾ ਹੈ, ਉਸ ਦੀਆਂ ਆਪਣੀਆਂ ਇੱਕ ਸ਼ਰਤਾਂ ਨੇ। ਇਹਦੇ ਨਾਲ ਵੀ ਕਿਸੇ ਨੂੰ ਕੋਈ ਲਾਗਾ ਦੇਗਾ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਗੱਲ ਨਿੱਜੀ ਹੋ ਜਾਂਦੀ ਹੈ, ਆਪਣੀ ਹੋ ਜਾਂਦੀ ਹੈ, ਉਸ ਦਾ ਫਿਰ ਸਮਾਜ ਦੇ ਨਾਲ ਉਹ ਤਾਲੁਕ ਜਿਹੜਾ ਹੈ ਉਹ ਟੁੱਟ ਜਾਂਦਾ ਹੈ। ਗੱਲ ਜਿਹੜੀ ਕਾਬਲੇ ਇਤਰਾਜ਼ ਹੁੰਦੀ ਹੈ ਔਰ ਜਿੱਥੇ ਕੋਈ ਪ੍ਰਚਾਰ ਹੁੰਦਾ ਹੈ ਉਸ ਦਾ ਸਮਾਜ ਦੇ ਨਾਲ ਤਾਲੁਕ ਹੁੰਦਾ, ਉਹਦਾ ਦੂਜੀਆਂ ਦੀ ਹਯਾਤੀ ਦੇ ਨਾਲ ਜਿਹੜਾ ਹੈ ਉਹ ਤਾਲੁਕ ਹੁੰਦਾ ਹੈ। ਤੇ ਜਿੱਥੇ ਮਾਮਲਾ ਨਿੱਜੀ ਹੋ ਜਾਏ, ਜ਼ਾਤੀ ਹੋ ਜਾਏ, ਉੱਥੇ ਦੂਸਰੇ ਨੂੰ ਦਖਲ ਦੇਣ ਦਾ ਜਿਹੜਾ ਹੈ ਉਹ ਕੋਈ ਹੱਕ ਨਹੀਂ। ਜਿੱਥੇ ਮਾਮਲਾ ਸਮਾਜੀ ਹੋ ਜਾਏ ਉੱਥੇ ਸਮਾਜ ਦੇ ਜੀਆਂ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਔਰ ਉਸ ਦੇ ਬਾਰੇ ਆਪਣਾ ਯਤਨਵਾ ਕਰਨਾ ਚਾਹੀਦਾ ਹੈ ਔਰ ਉਸ ਦੇ ਬਾਰੇ ਸਵਾਲ ਕਰਨੇ ਚਾਹੀਦੇ ਨੇ ਔਰ ਉਸ ਦੇ ਬਾਰੇ ਆਪਣਾ ਜਿਹੜਾ ਇਹਨਾਂ ਦਖਲ ਦੇਣਾ ਜਿਹੜਾ ਉਹ ਬੰਦੇ ਦਾ ਹੱਕ ਬਣਦਾ ਹੈ। ਇਹ ਕਿਉਂ ਕਿਹਾ ਜਾਂਦਾ ਹੈ ਕਿ ਜਿਹੜਾ ਧਰਮ ਹੈ ਇਹ ਸਿਆਸਤ ਦੇ ਵਿੱਚ ਜਿਹੜਾ ਹੈ ਇਹ ਨਹੀਂ ਹੋਣਾ ਚਾਹੀਦਾ? ਉਸ ਦੀ ਵਜ੍ਹਾ ਹੈ ਵੇ ਕਿ ਧਰਮ ਜਿਹੜਾ ਹੈ ਇਹ ਇਨਸਾਨਾਂ ਦੇ ਨਾਲ ਮਨਸੂਬ ਨਹੀਂ ਹੈ। ਧਰਮ ਦੀ ਜਿਹੜੀ ਉਸਾਰੀ ਹੈ, ਧਰਮ ਦੇ ਜਿਹੜੇ ਹੁਕਮ ਅਹਿਕਾਮ ਨੇ, ਇਹ ਇਨਸਾਨਾਂ ਵੱਲੋਂ ਜਿਹੜਾ ਹੈ ਕਿਹਾ ਜਾਂਦਾ ਹੈ ਕਿ ਲੋਕਾਂ ਦੇ ਨਹੀਂ ਦਿੱਤੇ ਜਾਂਦੇ, ਬਲਕਿ ਇਹ ਕੋਈ ਇੱਕ ਖਿਆਲੀ ਤਾਕਤ ਹੈ ਜਿਹਦੇ ਵੱਲੋਂ ਇਹ ਜਿਹੜਾ ਹੈ ਇਹ ਲੋਕਾਂ ਨੂੰ ਦਿੱਤੇ ਜਾਂਦੇ ਨੇ ਔਰ ਉਹ ਖਿਆਲੀ ਤਾਕਤ ਦੀ ਮਰਜ਼ੀ ਹੈ ਕਿ ਉਹ ਇਹਨੂੰ ਕਿਵੇਂ ਬਦਲੇ ਕਿ ਨਾ ਬਦਲੇ, ਕਿਉਂਕਿ ਖਿਆਲੀ ਤਾਕਤ ਦਾ ਜਿਹੜੀ ਹੈ ਉਹ ਵਾਜ਼ੇ ਨਹੀਂ ਹੈ, ਉਹ ਲੋਕਾਂ ਦੇ ਵਿੱਚ ਨਹੀਂ ਹੈ। ਇਸ ਲਈ ਉਹਦਾ ਲੋਕਾਂ ਦੇ ਨਾਲ ਜਿਹੜਾ ਹੈ ਉਹ ਤਾਲੁਕ ਜਿਹੜਾ ਹੈ ਉਹ ਨਹੀਂ ਬਣਦਾ। ਸਮਾਜ ਨੂੰ ਚਲਾਉਣ ਦੇ ਵਿੱਚ, ਸਮਾਜ ਨੂੰ ਅੱਗੇ ਵਧਾਉਣ ਦੇ ਵਿੱਚ ਉਸ ਦਾ ਜਿਹੜਾ ਕਿਰਦਾਰ ਹੈ ਉਹ ਫੱਬਦਾ ਨਹੀਂ ਹੈ, ਉਹ ਇੱਕ ਰੁਕਾਵਟ ਦੇ ਤੌਰ ਤੇ ਜਿਹੜਾ ਹੈ ਉਹ ਕਿਰਦਾਰ ਜਿਹੜਾ ਨਾ ਉਹ ਆਉਂਦਾ ਹੈ। ਤੇ ਹੁਣ ਜਦੋਂ ਇਨਸਾਨ ਜਿਹੜੇ ਨੇ ਉਹ ਆਪਣੇ ਬਣਾਏ ਹੋਏ ਜਿਹੜੇ ਕਾਨੂੰਨ ਨੇ, ਆਪਣੀਆਂ ਬਣਾਈਆਂ ਹੋਈਆਂ ਜਿਹੜੀਆਂ ਰਸਮਾਂ ਨੇ, ਰੀਤਾਂ ਨੇ, ਰਿਵਾਜ ਨੇ, ਉਹਨਾਂ ਨੂੰ ਤੇ ਉਹ ਬਦਲ ਸਕਦੇ ਨੇ ਕਿਉਂਕਿ ਉਹ ਉਹਨਾਂ ਨੇ ਬਣਾਏ ਨੇ। ਜਿਹੜੇ ਰੀਤਾਂ, ਰਿਵਾਜ, ਅਹਿਕਾਮ, ਹੁਕਮ ਉਹਨਾਂ ਨੇ ਬਣਾਏ ਨਹੀਂ, ਉਹਨਾਂ ਨੂੰ ਉਹ ਬਦਲ ਵੀ ਨਹੀਂ ਸਕਦੇ। ਸੋ ਜਿਹੜਾ ਸਮਾਜ ਹੈ ਇਹਦਾ ਤਾਲੁਕ ਇਨਸਾਨਾਂ ਦੇ ਨਾਲ ਹੈ ਔਰ ਇਸ ਦੀ ਜ਼ਰੂਰਤ ਨੂੰ ਇਨਸਾਨ ਹੀ ਮਹਿਸੂਸ ਕਰਦੇ ਨੇ। ਔਰ ਇਨਸਾਨ ਜਿਹੜੇ ਨੇ, ਇਨਸਾਨ ਚੂੰਕਿ ਸਮਾਜੀ ਹੈ, ਸਮਾਜੀ ਹੋਣ ਦਾ ਮਤਲਬ ਹੈ ਕਿ ਉਹ ਕਿਸੇ ਦੇ ਨਾਲ ਮਿਲ ਕੇ ਰਹਿੰਦਾ ਹੈ ਤੇ ਉਹ ਇਹਦਾ ਹੱਲ ਵੀ ਕਿਸੇ ਦੇ ਨਾਲ ਮਿਲ ਕੇ ਸੋਚਦਾ ਹੈ।
ਕੋਈ ਵੀ ਬੰਦਾ, ਕੋਈ ਵੀ ਜੀ ਆਪਣੇ ਤੌਰ ਤੇ ਨਾ ਸਮਾਜ ਨੂੰ ਬਦਲ ਸਕਦਾ ਹੈ, ਨਾ ਉਹ ਸਮਾਜ ਨੂੰ ਬਦਲਣ ਦੀ ਗੱਲ ਕਰ ਸਕਦਾ ਹੈ। ਉਹਨੂੰ ਸਮਾਜ ਨੂੰ ਬਦਲਣ ਲਈ ਸਮਾਜ ਦੇ ਜੀਆਂ ਨੂੰ ਆਪਣੇ ਨਾਲ ਜਿਹੜਾ ਹੈ ਉਹ ਰਲਾਉਣਾ ਪਏਗਾ। ਇਹ ਜਿਹੜੀਆਂ ਅਸੀਂ ਸੰਗਤਾਂ ਕਰਨੇ ਆ, ਇਹ ਜਿਹੜੀਆਂ ਅਸੀਂ ਪਾਰਟੀਆਂ ਬਣਾਉਂਦੇ ਆ, ਇਹ ਜਿਹੜੀਆਂ ਅਸੀਂ ਐਸੋਸੀਏਸ਼ਨਾਂ ਬਣਾਉਂਦੇ ਆ ਔਰ ਦੂਸਰੇ ਨੂੰ ਆਪਣੇ ਸੰਗ ਰਲਾਉਂਦੇ ਆ, ਇਹ ਅਸਲ 'ਚ ਆਪਣੇ ਜਿਹੜੇ ਵਿਚਾਰ ਨੇ ਉਹ ਦੂਜਿਆਂ ਦੇ ਨਾਲ ਸਾਂਝਾ ਕਰਨਾ ਹੈ ਔਰ ਫਿਰ ਉਹਨਾਂ ਨੂੰ ਸਾਂਝਾ ਕਰਕੇ ਉਹਦੇ ਉੱਤੇ ਇੱਕ ਮਤ ਹੋਣਾ ਜਿਹੜਾ ਹੈ ਉਹ ਹੁੰਦਾ ਹੈ। ਸੋ ਇਸ ਲਈ ਇਹ ਇਨਸਾਨ ਜਿਹੜੇ ਨੇ ਉਹ ਆਪਣੇ ਬਣਾਏ ਹੋਏ ਜਿਹੜੇ ਕਾਨੂੰਨ ਨੇ, ਆਪਣੇ ਬਣਾਈਆਂ ਹੋਈਆਂ ਜਿਹੜੀਆਂ ਰਸਮਾਂ ਰੀਤਾਂ ਨੇ, ਉਹਨਾਂ ਨੂੰ ਬਦਲਣ ਦੇ ਉੱਤੇ ਇਹ ਕਾਦਰ ਹੈ। ਸੋ ਉਹ ਉਹਨੂੰ ਜਿਹੜਾ ਨਾ ਬਦਲ ਸਕਦਾ ਹੈ। ਉਹਨੂੰ ਬਦਲਣ ਲੱਗਿਆਂ ਉਹਦਾ ਗੁਨਾਹ ਜਾਂ ਸਵਾਬ ਦੇ ਨਾਲ ਜਿਹੜਾ ਹੈ ਉਹਦਾ ਕੋਈ ਤਅਲਕ ਨਹੀਂ ਹੁੰਦਾ। ਉਹਦਾ ਤਅਲਕ ਉਸ ਦੀ ਲੋੜ ਦੇ ਨਾਲ ਹੁੰਦਾ ਹੈ, ਜਿਹੜੀ ਕਿ ਉਸ ਵੇਲੇ ਬੰਦੇ ਦੇ ਸਾਹਮਣੇ ਖੜੀ ਹੁੰਦੀ ਹੈ। ਉਸ ਲੋੜ ਨੂੰ ਹੱਲ ਕਰਨ ਲਈ ਬੰਦਾ ਜਿਹੜਾ ਹੈ ਉਹ ਫਿਰ ਜਿਹੜੀ ਹੈ ਇੱਕ ਨਵਾਂ ਕਾਨੂੰਨ ਜਿਹੜਾ ਹੈ, ਇੱਕ ਨਵੀਂ ਰਸਮ ਜਿਹੜੀ ਹੈ, ਇੱਕ ਨਵੀਂ ਰੀਤ ਜਿਹੜੀ ਹੈ, ਉਸ ਦੀ ਪਿਰਤ ਜਿਹੜੀ ਹੈ ਉਹ ਪਾਉਂਦਾ ਹੈ ਤਾਂ ਕਿ ਔਰ ਇਹਦੇ ਨਾਲ ਸਮਾਜ ਜਿਹੜਾ ਹੈ ਅੱਗੇ ਵੱਧਦਾ ਹੈ। ਜਿੱਥੇ ਇਸ ਕਿਸਮ ਦੀ ਪ੍ਰੈਕਟਿਸ ਨਹੀਂ ਹੈ ਉੱਥੇ ਸਮਾਜ ਖਲੋਤੇ ਰਹਿੰਦੇ ਨੇ ਔਰ ਉਹ ਸਮਾਜ ਜਿਹੜੇ ਨੇ ਉਹ ਵੇਲੇ ਤੋਂ ਬਹੁਤ ਪਿੱਛੇ ਰਹਿ ਜਾਂਦੇ ਨੇ ਔਰ ਉਹਨਾਂ ਦੇ ਅੰਦਰ ਜਿਹੜੀ ਹਯਾਤੀ ਹੈ ਉਹ ਲੋਕਾਂ ਲਈ ਬੜੀ ਔਖੀ ਬਣ ਜਾਂਦੀ ਹੈ। ਲੋਕ ਜਿਹੜੇ ਨੇ ਉਹ ਫਿਰ ਦੁਆ ਦੇ ਉੱਤੇ ਜਿਹੜਾ ਹੈ, ਦੁਆ ਦੀ ਬਜਾਏ ਦੁਆ ਦੇ ਉੱਤੇ ਜਿਹੜਾ ਹੈ ਉਹ ਨਿਰਭਰ ਹੋ ਜਾਂਦੇ ਨੇ। ਉੱਤੇ ਉਹ ਜਿਹੜੇ ਨੇ ਇਨਸਾਰ ਕਰਨਾ ਜਿਹੜਾ ਹੈ ਉਹ ਸ਼ੁਰੂ ਕਰ ਦਿੰਦੇ ਨੇ। ਤੇ ਇਸ ਲਈ ਮੁੱਲਾ ਨੇ ਜਿਹੜਾ ਹੈ ਆਪਣਾ ਜਿਹੜਾ ਕਿਰਦਾਰ ਹੈ ਉਸ ਨੂੰ ਵਾਜ਼ੇ ਕਰ ਦਿੱਤਾ ਹੈ ਕਿ ਸਾਡਾ ਇਸ ਹਯਾਤੀ ਦੇ ਨਾਲ, ਇਸ ਹਯਾਤੀ ਦੇ ਵਿੱਚ ਕਾਮਯਾਬੀ ਦੇ ਨਾਲ ਜਿਹੜਾ ਹੈ ਕੋਈ ਤਅਲਕ ਨਹੀਂ ਹੈ। ਅਸੀਂ ਤੇ ਜਿਹੜਾ ਨਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਉਹ ਹੈ ਪੁਲ ਸਿਰਾਤ ਤੋਂ ਪਾਰ ਉਤਾਰਨ ਦਾ। ਪੁਲ ਸਿਰਾਤ ਜਿਹੜਾ ਹੈ ਇਸਲਾਮੀ ਮੈਥੋਲੋਜੀ ਦੇ ਮੁਤਾਬਿਕ ਜੰਨਤ ਤੇ ਦੋਜ਼ਖ ਦੇ ਵਿਚਕਾਰ ਇੱਕ ਅਜਿਹਾ ਪੁਲ ਹੈ ਜਿਹੜਾ ਤਲਵਾਰ ਨਾਲੋਂ ਤਿੱਖਾ ਤੇ ਵਾਲ ਨਾਲੋਂ ਬਰੀਕ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਸੋ ਅਸੀਂ ਜਿਹੜਾ ਹੈ, ਮੁੱਲਾ ਜਿਹੜਾ ਹੈ ਉਹ ਆਪਣੇ ਕਿਰਦਾਰ ਦੀ ਗੱਲ ਕਰ ਰਿਹਾ ਹੈ ਕਿ ਸਾਡਾ ਇਸ ਦੁਨੀਆ ਦੇ ਨਾਲ ਕੋਈ ਸਾਂਝਾ ਨਹੀਂ ਹੈ। ਸਾਡਾ ਸਾਂਝਾ ਹੈਗਾ ਇਸ ਜ਼ਿੰਦਗੀ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੇ ਨਾਲ ਜਿਹੜੇ ਵਾਹ ਪਏ ਮਸਲੇ ਨੇ ਉਹਨਾਂ ਦੇ ਨਾਲ, ਔਰ ਉਹਨਾਂ ਦੇ ਵਿੱਚ ਜਿਹੜਾ ਵਾਹ ਪਿਆ ਮਸਲਾ ਹੈ ਉਹ ਇਹ ਹੈ ਕਿ ਅਸੀਂ ਜੰਨਤ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਜਾਣਾ ਹੈ ਔਰ ਜੰਨਤ ਦੇ ਵਿੱਚ ਜਾਣ ਲਈ ਸਾਨੂੰ ਪੁਲ ਸਿਰਾਤ ਤੋਂ ਜਿਹੜਾ ਹੈ ਉਹ ਲੰਘਣਾ ਪੈਣਾ ਹੈ। ਅਸੀਂ ਇਹ ਦੱਸਦੇ ਹਾਂ ਕਿ ਇਸ ਤੋਂ ਤੁਸੀਂ ਜਿਹੜਾ ਹੈ ਕਿਵੇਂ ਲੰਘਣਾ ਹੈ ਔਰ ਉਹ ਲੰਘਣ ਲਈ ਜਿਹੜਾ ਹੈ ਉਹ ਰਸਤਾ ਜਿਹੜਾ ਹੈ ਉਹ ਹੈ ਇਬਾਦਤ ਦਾ। ਸੋ ਅਸੀਂ ਇਹ ਜਿਹੜਾ ਹੈ ਇਹ ਤੁਹਾਨੂੰ ਦੱਸਾਂਗੇ ਕਿ ਇਬਾਦਤ ਜਿਹੜੀ ਹੈ, ਖੁਦਾ ਜਿਹੜੀ ਹੈ ਕਿਹਦੀ ਇਬਾਦਤ ਜਿਹੜੀ ਹੈ ਕਬੂਲ ਕਰਦਾ ਹੈ, ਉਹਦੀਆਂ ਕੀ ਈਨਾਂ ਨੇ, ਕੀ ਸ਼ਰਤਾਂ ਨੇ ਤੇ ਉਹਦਾ ਕੀ ਤਰੀਕਾ, ਕੀ ਢੰਗ, ਕੀ ਵੱਲ ਹੈ, ਉਹ ਕੰਮ ਹੈ ਸਾਡਾ ਦੱਸਣਾ। ਫਰਜ਼, ਸੁਨਤਾਂ, ਵਾਜਬਾਂ, ਨਫਲ, ਵਿਤਰਾਂ ਉਸ ਨੇ ਵੇਰਵੇ ਦੇ ਨਾਲ ਸਾਰੀ ਗੱਲ ਕਰ ਦਿੱਤੀ ਹੈ ਕਿ ਇਹ ਇਨਸਾਨ ਨੂੰ ਇਬਾਦਤ ਕਰਨ ਲੱਗਿਆਂ ਆਪਣਾ ਸਰੀਰ ਢੱਕਣ ਲਈ ਜਿੰਨਾ ਸ਼ੈਵਾਂ ਦੀ ਲੋੜ ਹੈ ਉਹ ਸਰੀਰ ਨੂੰ ਉਸਨੇ ਕਿਵੇਂ ਢੱਕਣਾ ਹੈ ਤੇ ਕਿਸ ਤਰ੍ਹਾਂ ਢੱਕਣਾ ਹੈ, ਇਹ ਆਉਂਦਾ ਫਰਜ਼ ਦੇ ਵਿੱਚ। ਫਰਜ਼ ਉਹ ਹੁੰਦਾ ਜਿਹਦਾ ਕਰਨਾ ਜ਼ਰੂਰੀ ਹੁੰਦਾ ਹੈ, ਜਿਹਦੇ ਬਗੈਰ ਇਬਾਦਤ ਜਿਹੜੀ ਹੈ ਉਹ ਕਬੂਲ ਨਹੀਂ ਹੁੰਦੀ। ਅੱਗੇ ਹੈ ਸੁਨਤ। ਸੁਨਤ ਹੈ ਦਸਤੂਰ, ਤਰੀਕਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਇਹ ਇਬਾਦਤ ਜਿਹੜੀ ਹੈ ਇਹ ਕਰਨੀ ਹੈ। ਇਹ ਫਰਜ਼ ਤੋਂ ਬਾਅਦ ਜਿਹੜਾ ਹੈ ਇਹ ਸੁਨਤ ਜਿਹੜੀ ਹੈ ਉਸ ਨੂੰ ਜਿਹੜਾ ਹੈ ਉਹ ਅਪਣਾਇਆ ਜਾਂਦਾ ਹੈ। ਇਸ ਤਰ੍ਹਾਂ ਵਾਜਬ ਉਹ ਹੈ ਜਿਹੜੀ ਜਿਹਦਾ ਕਰਨਾ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਅਗਰ ਇਸ ਨੂੰ ਕਰ ਲਿੱਤਾ ਜਾਵੇ ਤੇ ਇਹਦੇ ਨਾਲ ਮਾਮਲਾ ਜਿਹੜਾ ਨਾ ਜਾਇਜ਼ ਹੋ ਜਾਂਦਾ ਹੈ, ਉਹ ਨਾਜਾਇਜ਼ ਨਹੀਂ ਰਹਿੰਦਾ। ਸੋ ਜਿਹੜੀਆਂ ਚੀਜ਼ਾਂ ਜਾਇਜ਼ ਕਰਨ ਲਈ ਜ਼ਰੂਰੀ ਨੇ ਉਹਨਾਂ ਨੂੰ ਜਿਹੜਾ ਹੈ ਉਹ ਵਾਜਬ ਕਿਹਾ ਜਾਂਦਾ ਹੈ। ਇਸ ਤਰ੍ਹਾਂ ਵਿਤਰ ਨੇ, ਵਿਤਰ ਇਸ਼ਾ ਦੀ ਨਮਾਜ਼ ਦੇ ਵਿੱਚ ਜਿਹੜੇ 3 ਪੜ੍ਹੇ ਜਾਂਦੇ ਨੇ ਉਹਨਾਂ ਦੇ ਪੜ੍ਹਨ ਦਾ ਜਿਹੜਾ ਹੈ ਤਰੀਕਾਕਾਰ ਜਿਹੜਾ ਢੰਗ ਹੈ ਉਸ ਦੇ ਬਾਰੇ ਜਿਹੜਾ ਨਾ ਅਸੀਂ ਤੁਹਾਨੂੰ ਜਿਹੜਾ ਹੈ ਨਾ ਦੱਸ ਪਾਉਂਦੇ ਹਾਂ। ਔਰ ਇਸ ਸਾਰੇ ਮਾਮਲੇ ਦੇ ਉੱਤੇ ਫਰਜ਼, ਸੁਨਤ, ਵਾਜਬ, ਨਫਲ, ਵਿਤਰ, ਜਿਹੜੇ ਨਫਲ ਉਹ ਹੁੰਦੇ ਨੇ ਜਿਹੜੀ ਕਿ ਫਰਜ਼ ਇਬਾਦਤ ਤੋਂ
ਹਟ ਕੇ ਬੰਦਾ ਆਪਣੀ ਮਰਜ਼ੀ ਦੇ ਨਾਲ ਜਿਹੜੀ ਇਬਾਦਤ ਕਰਦਾ ਹੈ, ਉਸ ਦੇ ਬਾਰੇ ਜਿਹੜਾ ਹੈ ਉਹ ਵੀ ਗੱਲ ਅਸੀਂ ਤੁਹਾਨੂੰ ਵੇਰਵੇ ਦੇ ਨਾਲ ਜਿਹੜੀ ਹੈ ਮੁੱਲਾ ਕਹਿ ਰਿਹਾ ਕਿ ਅਸੀਂ ਦੱਸਨੇ ਹਾਂ। ਇਹਦਾ ਅਸੀਂ ਜਾਇਜ਼ਾ ਲੈਂਦੇ ਹਾਂ ਔਰ ਇਹਦੇ ਪੂਰੇ ਵੇਰਵਾ ਬਿਆਨ ਕਰਕੇ ਇਹਦੇ ਵਿੱਚੋਂ ਅਸੀਂ ਜਿਹੜਾ ਸੱਚ ਹੈ ਉਹ ਨਤਾਰ ਕੇ ਜਿਹੜਾ ਹੈ ਉਹ ਸਾਹਮਣੇ ਰੱਖਦੇ ਨੇ। ਜਿਸ ਤਰ੍ਹਾਂ ਇਨਸਾਨ ਜਿਹੜਾ ਹੈ ਉਹ ਹੋਰ ਮਾਮਲਾਤ ਦੇ ਵਿੱਚ ਇਖਤਲਾਫ ਰੱਖਦਾ ਹੈ, ਇਸੇ ਤਰ੍ਹਾਂ ਉਹ ਇਬਾਦਤ ਕਰਨ ਦੇ ਢੰਗ ਦੇ ਵਿੱਚ ਵੀ ਜਿਹੜਾ ਹੈ ਉਹ ਇਖਤਲਾਫ ਰੱਖਦਾ ਹੈ। ਸੋ ਇਸ ਇਖਤਲਾਫ ਨੂੰ ਜਿਹੜਾ ਹੈ ਅਸੀਂ ਬੜੀ ਗੋ ਵਿਚਾਰ ਕਰਕੇ ਤੇ ਅਸੀਂ ਜਿਹੜਾ ਨਾ ਤੁਹਾਡੇ ਸਾਹਮਣੇ ਉਹ ਸੱਚ ਜਿਹੜਾ ਨੂੰ ਉਤਾਰ ਕੇ ਜਿਹੜਾ ਹੈ ਉਹ ਲੈ ਆਉਂਦੇ। ਸਾਡਾ ਕੰਮ ਜਿਹੜਾ ਹੈ ਉਹ ਇਹ ਹੈ, ਇਸ ਮੁਲਕ ਚੋਂ ਗੁਰਬਤ ਕਿਵੇਂ ਮੁਕਾਉਣੀ ਹੈ, ਜਹਾਲਤ ਕਿਵੇਂ ਮੁਕਾਉਣੀ ਹੈ ਔਰ ਸਮਾਜ ਨੂੰ ਤਰੱਕੀ ਕਿਵੇਂ ਦੇਣੀ ਹੈ, ਅੱਜ ਦੀਆਂ ਸਾਡੀਆਂ ਕੀ ਲੋੜਾਂ ਨੇ, ਇਹ ਜਾਣਨਾ ਜਿਹੜਾ ਸਾਡਾ ਕੰਮ ਨਹੀਂ ਹੈ। ਸਾਡਾ ਕੰਮ ਜਿਹੜਾ ਹੈ ਉਹ ਇਬਾਦਤ ਦੇ ਨਾਲ ਹੈ ਔਰ ਇਬਾਦਤ ਜਿਹੜੀ ਹੈ ਉਹ ਸੁਚੱਜੇ ਢੰਗ ਦੇ ਨਾਲ ਔਰ ਕਿਸ ਤਰ੍ਹਾਂ ਕੀਤੀ ਜਾਵੇ ਔਰ ਇਹ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਇਹ ਕਬੂਲ ਹੋ ਜਾਵੇ ਔਰ ਪੁਲਿਸ ਰਾਤ ਤੋਂ ਜਿਹੜਾ ਨਾ ਅਸੀਂ ਜਿਹੜਾ ਨਾ ਆਸਾਨੀ ਦੇ ਨਾਲ ਜਿਹੜਾ ਲੰਘ ਕੇ ਤੇ ਜੰਨਤ ਦੇ ਵਿੱਚ ਜਿਹੜਾ ਹੈ ਨਾ ਉਹ ਅਸੀਂ ਜਿਹੜਾ ਹੈ ਉਹ ਜਾ ਸਕੀਏ। ਸੋ ਵਾਰਿਸ ਸ਼ਾਹ ਹੋਰਾਂ ਨੇ ਡਾਇਲੈਕਟਿਕਲੀ ਰੰਜੇ ਤੇ ਮੁੱਲਾਂ ਦੇ ਵਿਚਕਾਰ ਜਿਹੜਾ ਮੁਕਾਲਮਾ ਕਰਵਾਇਆ ਹੈ ਉਹਦੇ ਵਿੱਚ ਸਾਨੂੰ ਇਹ ਨਜ਼ਰ ਆ ਰਿਹਾ ਹੁਣ ਸਾਫ਼ ਤੇ ਵਾਜ਼ਿਹ ਲਫ਼ਜ਼ਾਂ ਦੇ ਵਿੱਚ ਕਿ ਮੁੱਲਾ ਹੋਰਾਂ ਨੇ ਇਹ ਗੱਲ ਤਸਲੀਮ ਕਰ ਲਈ ਹੈ ਕਿ ਸਿਆਸਤ ਦੇ ਵਿੱਚ ਮਜ਼ਹਬ ਜਿਹੜਾ ਹੈ ਉਸ ਦਾ ਕੋਈ ਤਾਲੁਕ ਨਹੀਂ, ਉਸ ਦਾ ਕੋਈ ਲੈਣਾ ਦੇਣਾ ਜਿਹੜਾ ਹੈ ਨਹੀਂ ਔਰ ਇਹ ਹੋਣਾ ਵੀ ਨਹੀਂ ਚਾਹੀਦਾ। ਦੁਨੀਆ ਦੇ ਵਿੱਚ ਉਹਨਾਂ ਸਮਾਜਾਂ ਨੇ ਹੀ ਤਰੱਕੀ ਕੀਤੀ ਹੈ, ਉਹ ਹੀ ਜ਼ਿੰਦਗੀ ਦੀ ਦੌੜ 'ਚ ਅੱਗੇ ਵਧੇ ਨੇ ਜਿਨ੍ਹਾਂ ਨੇ ਮਜ਼ਹਬ ਤੋਂ ਹਟ ਕੇ ਜਿਹੜਾ ਹੈ ਆਪਣੀ ਰਾਹ ਲਈ ਔਰ ਉਹ ਆਪਣੇ ਉਸ ਵੇਲੇ ਦੇ ਇਨਸਾਨਾਂ ਨੇ ਜੋ ਜ਼ਰੂਰੀ ਸਮਝਿਆ ਆਪਣੇ ਸਮਾਜ ਲਈ ਕੀਤਾ ਔਰ ਫਿਰ ਇਹ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਜਿਹੜੇ ਬਣਾਏ ਹੋਏ ਕਾਨੂੰਨ ਨੇ, ਆਇਨ ਨੇ, ਉਹ ਉਹਨਾਂ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ। ਉਸ ਦੀ ਵਜ੍ਹਾ ਕੀ ਹੈ, ਉਸ ਦਾ ਕਾਰਨ ਕੀ ਹੈ? ਪੂਰੀ ਕਾਇਨਾਤ ਦੇ ਵਿੱਚ ਐਵੋਲੂਸ਼ਨ ਹੈ, ਜ਼ਰੇ ਜ਼ਰੇ ਦੇ ਵਿੱਚ ਜਿਹੜਾ ਹੈ ਉਹ ਵਧੋਤਰੀ ਹੋ ਰਹੀ ਹੈ, ਉਹਦੇ ਵਿੱਚ ਵਾਧਾ ਘਾਟਾ ਜਿਹੜਾ ਹੈ ਉਹ ਹੋ ਰਿਹਾ ਹੈ। ਜਦੋਂ ਕਾਇਨਾਤ ਪੂਰੀ ਦੇ ਵਿੱਚ ਜਿਹੜਾ ਹੈ ਵਧੋਤਰੀ ਹੋ ਰਹੀ ਹੈ, ਵਾਧਾ ਘਾਟਾ ਹੋ ਰਿਹਾ ਹੈ ਤੇ ਇਨਸਾਨ ਜਿਹੜਾ ਹੈ ਇਸ ਦੀਆਂ ਸੋਚਾਂ ਦੇ ਅੰਦਰ ਵੀ ਜਿਹੜਾ ਹੈ ਉਹ ਵਾਧਾ ਘਾਟਾ ਜਿਹੜਾ ਨਾ ਹੁੰਦਾ ਰਹਿੰਦਾ ਹੈ, ਇਹਦੀਆਂ ਲੋੜਾਂ ਦੇ ਅੰਦਰ ਵੀ ਜਿਹੜੀ ਹੈ ਉਹ ਤਬਦੀਲੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ, ਸਮਾਜ ਜਿਹੜੇ ਨੇ ਉਹਨਾਂ ਦੇ ਅੰਦਰ ਵੀ ਜਿਹੜਾ ਹੈ ਉਹ ਤਬਦੀਲੀ ਹੁੰਦੀ ਰਹਿੰਦੀ ਹੈ। ਸੋ ਜਿਹੜੀ ਹੁੰਦੀ ਹੋਈ ਤਬਦੀਲੀ ਹੈ ਉਹਦੇ ਨਾਲ ਕਿਵੇਂ ਚੱਲਿਆ ਜਾਏ ਇਹਦੇ ਬਾਰੇ ਜਿਹੜਾ ਨਾ ਉਹ ਲੋਕ ਸੋਚਦੇ ਨੇ ਔਰ ਫਿਰ ਉਸ ਤਬਦੀਲੀ ਨੂੰ ਜਿਹੜਾ ਹੈ ਜਿਹੜੇ ਬੰਦੇ ਜਸਟੀਫਾਈ ਕਰ ਲੈਂਦੇ ਨੇ, ਜਿਹੜੇ ਬੰਦੇ ਉਸ ਨੂੰ ਮੰਨ ਲੈਂਦੇ ਨੇ ਔਰ ਉਸ ਨੂੰ ਮੰਨ ਕੇ ਤੇ ਉਸ ਦੇ ਨਾਲ ਚੱਲਦੇ ਨੇ ਉਹ ਸੁਖੀ ਰਹਿੰਦੇ ਨੇ, ਉਹ ਅੱਗੇ ਵੱਧਦੇ ਨੇ ਔਰ ਉਹਨਾਂ ਦੀ ਜਿਹੜੀ ਤਰੱਕੀ ਹੈ ਉਹ ਹੁੰਦੀ ਰਹਿੰਦੀ ਹੈ। ਲੇਕਿਨ ਉਸ ਦੇ ਟਾਕਰੇ ਦੇ ਵਿੱਚ ਉਹ ਸਮਾਜ ਜਿਹੜੇ ਕਿ ਇਹ ਕਹਿੰਦੇ ਰਹਿੰਦੇ ਨੇ ਕਿ ਨਹੀਂ ਜੋ ਹੈ ਇਹ ਹੀ ਠੀਕ ਹੈ, ਜਾਂ ਅੱਜ ਤੋਂ 1000 ਸਾਲ ਪਹਿਲੇ, 1500 ਸਾਲ ਪਹਿਲੇ, 2000 ਸਾਲ ਪਹਿਲੇ ਜਿਸ ਤਰ੍ਹਾਂ ਸਾਡੇ ਵੱਡੇ ਜਿਹੜੇ ਨੇ ਉਹ ਕਰਦੇ ਰਹੇ ਨੇ ਉਵੇਂ ਕਰੀਏ ਤੇ ਉਹ ਠੀਕ ਹੈ। ਉਹ ਸਮਾਜ ਜਿਹੜੇ ਨੇ ਉਹ ਹਨੇਰੇ ਦੇ ਵਿੱਚ ਰਹਿੰਦੇ ਨੇ ਔਰ ਉਹ ਸਮਾਜ ਜਿਹੜੇ ਨੇ ਦੁਨੀਆ ਤੋਂ ਪਿੱਛੇ ਰਹਿ ਜਾਂਦੇ ਨੇ, ਵੇਲੇ ਤੋਂ ਪਿੱਛੇ ਰਹਿ ਜਾਂਦੇ ਨੇ ਤੇ ਔਰ ਸਾਰਾ ਜਿਹੜਾ ਮਲਬਾ ਹੈ ਉਹ ਜਿਹੜੇ ਲੋਕ ਨੇ ਉਹ ਇਸ ਗੱਲ ਤੇ ਪਾਉਂਦੇ ਨੇ ਕਿ ਸਾਡੇ ਜਿਹੜਾ ਹੈ ਅਸੀਂ ਚੂੰਕਿ ਧਰਮ ਦੇ ਉੱਤੇ ਅਮਲ ਨਹੀਂ ਕਰ ਰਹੇ, ਅਸੀਂ ਅੱਲਾ ਦੇ ਹੁਕਮ ਜਿਹੜਾ ਉਸ ਨੂੰ ਮੰਨ ਨਹੀਂ ਰਹੇ, ਇਸ ਕਰਕੇ ਅਸੀਂ ਜਿਹੜਾ ਹੈ ਉਹ ਪਿੱਛੇ ਹਾਂ। ਹਾਲਾਂਕਿ ਐਸੀ ਗੱਲ ਜਿਹੜੀ ਹੈ ਉਹ ਬਿਲਕੁਲ ਨਹੀਂ ਹੈ। ਉਹ ਪਿੱਛੇ ਇਸ ਕਰਕੇ ਹੈ ਨੇ ਕਿ ਉਹਨਾਂ ਨੇ ਜਿਹੜੀ ਐਵੋਲੂਸ਼ਨ ਹੈ, ਜਿਹੜਾ ਕਾਇਨਾਤ ਦੇ ਅੰਦਰ ਜਗਤ ਪਸਾਰ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਉਹਨਾਂ ਤਬਦੀਲੀਆਂ ਦੇ ਉੱਤੇ ਉਹਨਾਂ ਦੀ ਨਜ਼ਰ ਨਹੀਂ ਔਰ ਉਹਨਾਂ ਤਬਦੀਲੀਆਂ ਨੂੰ ਉਹਨਾਂ ਨੇ ਮੰਨਿਆ ਨਹੀਂ। ਸੋ ਜਿਸ ਵੇਲੇ ਤੁਸੀਂ ਤਬਦੀਲੀਆਂ ਨੂੰ ਨਹੀਂ ਮੰਨਦੇ ਤੇ ਫਿਰ ਤੁਸੀਂ ਉਸ ਦੇ ਬਾਰੇ ਜਿਹੜਾ ਹੈ ਸੋਚਦੇ ਵੀ ਨਹੀਂ ਹੈ। ਤੇ ਜੇ ਸੋਚ ਸਿਰਫ ਇਹ ਵੇ ਕਿ ਇਹ ਜਿਹੜਾ ਧਰਮ ਦੀ ਸ਼ਕਲ ਦੇ ਵਿੱਚ ਸਾਡੇ ਕੋਲ ਹੈ ਇਹ ਹੀ तमाम ਮਸਾਇਲ ਦਾ ਜਿਹੜਾ ਹੈ ਉਹ ਹੱਲ ਹੈ, ਤੇ ਅਸੀਂ ਤਾਰੀਖ ਦੇ ਵਿੱਚ ਦੇਖਦੇ ਹਾਂ ਕਿ ਕਿਤੇ ਵੀ ਸਾਨੂੰ ਇਹ ਹੱਲ ਜਿਹੜਾ ਹੈ ਇਹ ਲੋਕਾਂ ਨੂੰ ਕਾਮਯਾਬੀ ਦਿਵਾਉਂਦਾ ਨਜ਼ਰ ਨਹੀਂ ਆਇਆ, ਬਲਕਿ ਉਸ ਨੇ ਆਪਣੇ ਸਮਾਜਾਂ ਨੂੰ ਪਿੱਛੇ ਤੋਂ ਪਿੱਛੇ ਹੀ ਜਿਹੜਾ ਹੈ ਰੱਖਿਆ ਹੈ। ਇਸ ਲਈ
ਅਜਿਹੀ ਸੋਚ ਜਿਹੜੀ ਹੈ, ਅਜਿਹੀ ਜ਼ਹਿਨੀਅਤ ਜਿਹੜੀ ਹੈ, ਉਸ ਨੂੰ ਜਿਹੜਾ ਬੰਦਾ ਇਸ ਜ਼ਹਿਨੀਅਤ ਦਾ ਹੁੰਦਾ ਹੈ, ਉਸ ਨੂੰ ਫੰਡਾਮੈਂਟਲਿਸਟ ਕਹਿੰਦੇ ਨੇ, ਯਾਨੀ ਕਿ ਬੁਨਿਆਦ ਪ੍ਰਸਤ ਕਹਿੰਦੇ ਨੇ। ਬੁਨਿਆਦ ਪ੍ਰਸਤੀ ਤੋਂ ਮਤਲਬ ਕਿ ਉਹ ਇਹ ਕਹਿੰਦਾ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਸਾਡੇ ਵੱਡਿਆਂ ਨੇ ਜੋ ਨਿਜ਼ਾਮ ਬਣਾਇਆ ਸੀ, ਅੱਲਾ ਮੀਆਂ ਨੇ ਜੋ ਸਾਨੂੰ ਨਿਜ਼ਾਮ ਦਿੱਤਾ ਸੀ, ਉਹਦੇ ਤੇ ਹੀ ਅਸੀਂ ਚੱਲੀਏ ਤੇ ਅਸੀਂ ਜਿਹੜਾ ਹੈ ਨਾ ਉਹ ਅੱਗੇ ਵੱਧ ਸਕਨੇ ਆ। ਜਦ ਕਿ ਇਹ ਕਾਇਨਾਤ ਦਾ ਜਿਹੜਾ ਲਾ ਹੈ ਕਿ ਇਹਦੇ ਅੰਦਰ ਜਿਹੜੀ ਹੈ ਹਰ ਵੇਲੇ ਜਿਹੜਾ ਹੈ, ਹਰ ਪਲ, ਹਰ ਦਮ ਇਹਦੇ ਅੰਦਰ ਜਿਹੜੀ ਨਾ ਤਬਦੀਲੀ ਜਿਹੜੀ ਹੈ ਹੁੰਦੀ ਰਹਿੰਦੀ ਹੈ, ਉਹਦੇ ਬਿਲਕੁਲ ਜਿਹੜਾ ਹੈ ਨਾ ਉਲਟ ਦੇ ਖਿਲਾਫ ਹੈ। ਤੇ ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਅਸੀਂ ਇਹ ਤੁਹਾਨੂੰ ਤੁਹਾਡੇ ਲਈ ਜਾਣਨਾ ਬੜਾ ਜ਼ਰੂਰੀ ਹੈ ਕਿ ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਇਹ ਬਹਿਸ ਜਿਹੜੀ ਸੀ ਇਹ ਆਪਣੇ ਪੂਰੇ ਜੋਬਨ ਦੇ ਉੱਤੇ ਹੈ ਸੀ, ਕਿਉਂਕਿ ਜਿਹੜਾ ਔਰੰਗਜ਼ੇਬ ਸੀ ਉਸ ਨੇ ਪਹਿਲੀ ਦਫਾ ਬਾਜ਼ਾਬਤਾ ਤੌਰ ਤੇ ਸਲਤਨਤ ਦੇ ਕੰਮਾਂ ਦੇ ਵਿੱਚ ਜਿਹੜਾ ਹੈ ਮਜ਼ਹਬ ਨੂੰ ਜਿਹੜਾ ਹੈ ਨਾ ਉਹ ਦਾਖਲ ਕੀਤਾ, ਔਰ ਉਸ ਨੇ ਮਾਮਲਾਤ ਨੂੰ ਮਜ਼ਹਬ ਦੀ ਅੱਖ ਦੇ ਨਾਲ ਜਿਹੜਾ ਹੈ ਉਹ ਵੇਖਣਾ ਜਿਸ ਵੇਲੇ ਸ਼ੁਰੂ ਕੀਤਾ ਤੇ ਹਿੰਦੁਸਤਾਨ ਦਾ ਜਿਹੜਾ ਸਮਾਜ ਹੈ ਉਸ ਦੇ ਅੰਦਰ ਥਰਥੱਲੀ ਪੈ ਗਈ, ਔਰ ਲੋਕ ਜਿਹੜੇ ਹਜ਼ਾਰਾਂ ਸਾਲਾਂ ਤੋਂ ਆਪਸ 'ਚ ਇੱਕ ਦੂਜੇ ਦੇ ਨਾਲ ਜਿਹੜੇ ਨਾ ਮਿਲ ਕੇ ਰਹਿ ਰਹੇ ਸਨ, ਜੁੜੇ ਹੋਏ ਸਨ ਇਸ ਹਸੀਅਤ ਨਾਲ ਕਿ ਉਹ ਇਸ ਧਰਤੀ ਦੇ ਵਾਸੀ ਨੇ ਔਰ ਉਹਨਾਂ ਦਾ ਜੀਣਾ ਮਰਨਾ ਜਿਹੜਾ ਹੈ ਉਹ ਇੱਥੋਂ ਹੀ ਹੈ। ਉਹਨਾਂ ਦੇ ਮਜ਼ਹਬ ਅਲੱਗਾ ਸਨ, ਵੱਖਰੇ ਸਨ, ਬਾਅਦ ਜਗ੍ਹਾ ਤੇ ਰਸਮਾਂ ਰੀਤਾਂ ਵੀ ਜਿਹੜੀਆਂ ਨੇ ਉਹ ਵੱਖੋ ਵੱਖ ਸਨ, ਲੇਕਿਨ ਇੱਕ ਧਰਤੀ ਦੇ ਹੋਣ ਦੇ ਨਾਤੇ ਉਹਨਾਂ ਦੇ ਆਪਸੀ ਜਿਹੜਾ ਸੀ ਨਾ ਪਿਆਰ ਮੁਹੱਬਤ ਜਿਹੜੀ ਸੀ ਉਹ ਹੈ ਸੀ, ਔਰ ਉਹ ਇੱਕ ਦੂਜੇ ਦੇ ਵਜੂਦ ਨੂੰ ਜਿਹੜਾ ਹੈ ਉਹ ਤਸਲੀਮ ਕਰਦੇ ਸਨ। ਜਿਸ ਵੇਲੇ ਔਰੰਗਜ਼ੇਬ ਨੇ ਧਰਮ ਨੂੰ ਇਸ ਦੇ ਵਿੱਚ ਦਾਖਲ ਕੀਤਾ ਹਿੰਦੂਆਂ ਦੇ ਉੱਤੇ, ਉਸਨੇ ਜਿਸ ਵੇਲੇ ਜਜ਼ੀਆ ਲਾਇਆ ਤੇ ਉਹਨਾਂ ਨੂੰ ਬੜੀ ਸ਼ਿੱਦਤ ਦੇ ਨਾਲ ਮਹਿਸੂਸ ਹੋਇਆ ਕਿ ਅਸੀਂ ਇਸ ਜਿਹੜਾ ਨਾ ਸਾਡੇ ਨਾਲ ਕੋਈ ਵੱਖਰਾ ਸਲੂਕ ਕੀਤਾ ਜਾ ਰਿਹਾ ਹੈ, ਸਾਨੂੰ ਦੂਸਰੇ ਜੀਆਂ ਦੇ ਵਰਗਾ ਜਿਹੜਾ ਹੈ ਉਹ ਨਹੀਂ ਸਮਝਿਆ ਜਾ ਰਿਹਾ। ਸੋ ਇਸ ਦੇ ਨਾਲ ਉਹਨਾਂ ਦੇ ਅੰਦਰ ਜਿਹੜੀ ਨਾ ਘੁਟਨ ਜਿਹੜੀ ਹੈ ਉਹ ਬਣਨੀ ਜਿਹੜੀ ਹੈ ਨਾ ਉਹ ਸ਼ੁਰੂ ਹੋਈ। ਇਹ ਸਿਰਫ ਹਿੰਦੂਆਂ ਦੇ ਨਾਲ ਨਹੀਂ, ਬਲਕਿ ਜਿਸ ਵੇਲੇ ਤੁਸੀਂ ਧਰਮ ਨੂੰ ਦਾਖਲ ਕਰਦੇ ਹੋ ਤਾਂ ਫਿਰ ਧਰਮ ਦੇ ਅੰਦਰ ਵੀ ਕਈ ਵੰਨਾਂ ਦੀਆਂ ਸੋਚਾਂ ਹੁੰਦੀਆਂ ਨੇ, ਕਈ ਫਿਰਕੇ ਹੁੰਦੇ ਨੇ ਜਿਹੜੇ ਕਿ ਕਿਸੇ ਵੀ ਮਾਮਲੇ ਨੂੰ ਇੱਕ ਹੋਰ ਅੱਖ ਦੇ ਨਾਲ ਜਿਹੜਾ ਹੈ ਉਹ ਦੇਖ ਰਹੇ ਹੁੰਦੇ ਨੇ। ਸੋ ਔਰੰਗਜ਼ੇਬ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਸਨ ਮਲਾਮਤੀ ਸੂਫੀ ਉਹਨਾਂ ਨੂੰ ਵੀ ਖੁੱਡੇ ਲਾਉਣ ਦਾ ਯਤਨ ਕੀਤਾ। ਇਸੇ ਤਰ੍ਹਾਂ ਉਸਨੇ ਸ਼ੀਆ ਨੂੰ ਵੀ ਜਿਹੜਾ ਹੈ ਕਾਰਨਰ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ। ਸ਼ੀਆ ਦੇ ਅੰਦਰ ਵੀ ਇਸ ਦਾ ਜਿਹੜਾ ਰੱਦ ਅਮਲ ਹੈ ਉਹ ਜ਼ਾਹਰ ਹੋਇਆ। ਇਸ ਤਰ੍ਹਾਂ ਜਿਹੜੇ ਮਲਾਮਤੀ ਸੂਫੀ ਸਨ ਉਹਨਾਂ ਦੇ ਅੰਦਰ ਵੀ ਇਸ ਦਾ ਜਿਹੜਾ ਨਾ ਉਹ ਰੱਦ ਅਮਲ ਜਿਹੜਾ ਹੈ ਉਹ ਆਇਆ। ਸੋ ਜਿਹੜੀ ਸੁਸਾਇਟੀ ਹੈ ਉਹ ਇੱਕ ਮੁਨਜ਼ਮ ਸੁਸਾਇਟੀ ਜਿਹੜੀ ਸੀ ਉਹ ਤਿੱਤਰ ਬਿੱਤਰ ਸੁਸਾਇਟੀ ਜਿਹੜੀ ਹੈ ਉਸ ਦੇ ਵਿੱਚ ਜਿਹੜੀ ਹੈ ਉਹ ਢਲਣੀ ਜਿਹੜੀ ਨਾ ਸ਼ੁਰੂ ਹੋ ਗਈ। ਸੋ ਵਾਰਿਸ ਸ਼ਾਹ ਜੈਸੇ, ਬੁੱਲੇ ਸ਼ਾਹ ਜੈਸੇ ਜਿਹੜੇ ਸੂਝਵਾਨ ਸਨ ਉਸ ਵਕਤ ਭਗਤੀ ਲਹਿਰ ਜਿਹੜੀ ਸੀ ਉਹ ਵੀ ਆਪਣਾ ਕੰਮ ਕਰ ਰਹੀ ਸੀ। ਭਗਤੀ ਲਹਿਰ ਜਿਹੜੀ ਸੀ ਉਹ ਇਹੀ ਗੱਲ ਕਹਿ ਰਹੀ ਸੀ ਕਿ ਧਰਮ ਇਨਸਾਨਾਂ ਦੇ ਵੰਨੋ ਵੰਨ ਨੇ, ਲੇਕਿਨ ਇਨਸਾਨ ਹੋਣ ਦੇ ਤੌਰ ਤੇ ਸਾਰੇ ਜੀਅ ਜਿਹੜੇ ਨੇ ਉਹ ਇੱਕ ਨੇ, ਸਭ ਦੀਆਂ ਲੋੜਾਂ ਜਿਹੜੀਆਂ ਨੇ ਉਹ ਸਾਂਝੀਆਂ ਨੇ, ਔਰ ਇਹ ਜਿਹੜੇ ਮਸਲੇ ਨੇ ਇਹ ਵੀ ਸਾਂਝੇ ਨੇ। ਅਗਰ ਜੇ ਅਸੀਂ ਇਸ ਨੂੰ ਕਿਸੇ ਧਰਮ ਦੀ ਅੱਖ ਦੇ ਨਾਲ ਹੱਲ ਕਰਨਾ ਚਾਹਾਂਗੇ ਤੇ ਇਹ ਹੱਲ ਨਹੀਂ ਹੋਣੇ, ਕਿਉਂਕਿ ਹਿੰਦੁਸਤਾਨ ਦੇ ਅੰਦਰ ਕਈ ਧਰਮ ਨੇ। ਜੇ ਅਸੀਂ ਇੱਕ ਧਰਮ ਵੱਲੇ ਵੇਖਣਾ ਸ਼ੁਰੂ ਕੀਤਾ ਤੇ ਦੂਜਾ ਧਰਮ ਜਿਹੜਾ ਹੈ, ਧਰਮ ਵਾਲੇ ਜਿਹੜੇ ਨੇ ਉਹ ਆਪਣੇ ਧਰਮ ਤੇ ਖਲੋ ਜਾਣਗੇ ਤੇ ਇਸ ਤਰ੍ਹਾਂ ਇਹ ਜਿਹੜੀ ਸੁਸਾਇਟੀ ਹੈ ਇਹ ਤਕਸੀਮ ਹੋ ਜਾਏਗੀ। ਇਨਸਾਨ ਜਿਹੜਾ ਹੈ ਇਹ ਤਕਸੀਮ ਹੋ ਜਾਏਗਾ ਤੇ ਜਿੱਥੇ ਇਨਸਾਨ ਤਕਸੀਮ ਹੁੰਦੇ ਨੇ ਉੱਥੇ ਫਿਰ ਜਿਹੜੇ ਲੁੱਟਣ ਵਾਲੇ ਨੇ ਉਹ ਇਸ ਦਾ ਜਿਹੜਾ ਹੈ ਉਹ ਫਾਇਦਾ ਜਿਹੜਾ ਹੈ ਉਹ ਉਠਾਉਂਦੇ ਨੇ। ਸੋ ਲੋਕਾਂ ਨੂੰ ਇੱਕ ਜਗ੍ਹਾ ਤੇ ਰੱਖਣ ਲਈ, ਲੋਕਾਂ ਦੇ ਵਿੱਚ ਏਕਤਾ ਪੈਦਾ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਮਾਮਲਾਤ ਨੂੰ ਧਰਮ ਦੀ ਬਜਾਏ, ਕਿਸੇ ਫਿਰਕੇ ਦੀ ਬਜਾਏ ਵੇਖਣ ਦੀ ਬਜਾਏ ਇਸ ਨੂੰ ਮਾਦੀ ਬੁਨਿਆਦਾਂ ਦੇ ਉੱਤੇ ਜਿਹੜਾ ਹੈ ਉਹ ਦੇਖਿਆ ਜਾਵੇ, ਔਰ ਜਿਹੜੀਆਂ ਸਾਡੀਆਂ ਅੱਜ ਦੀਆਂ ਲੋੜਾਂ ਨੇ ਔਰ ਜਿਹੜਾ ਸਾਡੇ ਕੋਲ ਅੱਜ ਦਾ ਇਲਮ ਹੈ ਇਸ ਨੂੰ ਮੁੱਖ ਰੱਖ ਕੇ ਜਿਹੜਾ ਹੈ ਅਸੀਂ ਆਪਣੇ ਮਸਲੇ ਜਿਹੜੇ ਨੇ ਉਹਨਾਂ ਦੇ ਹੱਲ ਵੱਲ ਜਿਹੜਾ ਹੈ ਉਹ ਜਾਈਏ। ਸੋ ਵਾਰਿਸ ਸ਼ਾਹ ਹੋਰਾਂ ਨੇ ਜਿਸ ਵੇਲੇ ਕਿੱਸਾ ਲਿਖਣ ਦਾ ਇਹ ਇਰਾਦਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਿੱਸੇ ਨੂੰ ਜਿਹੜਾ ਹੈ ਉਹ ਨਵਾਂ ਲਿਖਾਂਗੇ। ਉਹ ਨਵਾਂ ਲਿਖਣ ਦਾ ਮਤਲਬ ਹੈ ਸੀ ਕਿ ਇਸ ਸੇ ਨਵੇਂ ਮਸਲੇ ਪੈਦਾ ਹੋ ਗਏ ਨੇ। ਸੋ ਇਸ ਕਿੱਸੇ ਦੇ ਵਿੱਚ ਅਸੀਂ ਇਹਨਾਂ ਮਸਲਿਆਂ ਨੂੰ ਕਿਵੇਂ ਡਿਸਕਸ ਕਰਾਂਗੇ, ਇਹਨਾਂ ਮਸਲਿਆਂ ਨੂੰ ਅਸੀਂ ਜਿਹੜਾ ਹੱਲ ਜਿਹੜਾ ਹੈ ਉਹ ਕਿਸ ਤਰ੍ਹਾਂ ਜਿਹੜਾ ਹੈ ਉਹ ਕਰਾਂਗੇ। ਹੁਣ ਇਹ ਜਿਹੜਾ ਬਿਆਨ ਅਸੀਂ ਪੜ੍ਹ ਰਹੇ ਹਾਂ, ਅੱਗੇ ਵੀ ਮੈਂ ਗੱਲ ਕਰ ਚੁੱਕੇ ਹਾਂ ਕਿ ਇਹ ਡਾਇਲੈਕਟਿਕਲੀ ਡਾਇਲੌਗ ਹੋ ਰਿਹਾ ਦੋ ਸੋਚਾਂ ਦੇ ਵਿਚਕਾਰ ਜਿਹੜਾ ਹੈ।
ਇੱਕ ਸੋਚ ਜਿਹੜੀ ਹੈ ਉਹ ਮੁੱਲਾਂ ਦੀ ਹੈ, ਦੂਜੀ ਸੋਚ ਜਿਹੜੀ ਹੈ ਰਾਂਝੇ ਦੀ ਹੈ। ਸੋ ਰਾਂਝਾ ਜਿਹੜਾ ਹੈ ਉਹ ਇਨਸਾਨ ਨੂੰ ਮੁੱਖ ਰੱਖ ਕੇ ਜਿਹੜਾ ਹੈ ਔਰ ਇਸ ਜ਼ਿੰਦਗੀ ਨੂੰ ਜਿਸ ਪਲ ਦੇ ਵਿੱਚ ਉਹ ਜੀਉ ਰਿਹਾ ਹੈ ਉਸ ਪਲ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਗੱਲ ਕਰ ਰਿਹਾ ਹੈ, ਜਦ ਕਿ ਮੁੱਲਾ ਜਿਹੜਾ ਹੈ ਉਹ ਇਹ ਜਿਹੜੀ ਦੁਨੀਆ ਹੈ ਇਸ ਨੂੰ ਫਾਨੀ ਕਹਿ ਕੇ ਇਸ ਨੂੰ ਮੰਨਦਾ ਹੀ ਨਹੀਂ। ਲਿਹਾਜ਼ਾ ਉਹ ਅਗਲੀ ਦੁਨੀਆ ਦੀ ਗੱਲ ਕਰ ਰਿਹਾ ਹੈ ਜਿਹੜੀ ਕਿ ਉਹਦੇ ਵਿਚਾਰ ਦੇ ਮੁਤਾਬਕ ਮੌਤ ਤੋਂ ਬਾਅਦ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ। ਲੇਕਿਨ ਬੰਦਾ ਜਿਸ ਲਮਹੇ ਦੇ ਵਿੱਚ ਜੀ ਰਿਹਾ, ਜਿਸ ਜਗ੍ਹਾ ਤੇ ਜੀ ਰਿਹਾ, ਮਸਲਾ ਉਸ ਨੂੰ ਉੱਥੇ ਹੈ ਕਿ ਉਹ ਜਿਹੜੇ ਮਸਾਇਲ ਨੇ ਉਹਨਾਂ ਨੇ ਉਹਦੀ ਜ਼ਿੰਦਗੀ ਨੂੰ ਜਿਹੜਾ ਹੈ ਉਹ ਹੌਕਿਆਂ ਹਾਵਾਂ ਦੇ ਵਸ ਜਿਹੜਾ ਹੈ ਉਹ ਪਾ ਦਿੱਤਾ ਹੈ ਔਰ ਉਹਦੇ ਵਿੱਚ ਉਹ ਜਿਹੜੀ ਘੁਟਨ ਹੈ ਉਹ ਵੱਧਦੀ ਪਈ ਹੈ। ਇਸ ਘੁਟਨ ਦਾ ਜਿਹੜਾ ਹੈ ਨਾ ਕੀ ਹੱਲ ਹੈ, ਤੇ ਡਾਇਲੈਕਟਿਕਲੀ ਵਾਰਿਸ ਸ਼ਾਹ ਹੋਰਾਂ ਨੇ ਇਹ ਗੱਲ ਜਿਹੜੀ ਨਾ ਸਪਸ਼ਟ ਕਰ ਦਿੱਤੀ, ਵਾਜ਼ੇ ਕਰ ਦਿੱਤੀ, ਕਲੀਅਰ ਕਰ ਦਿੱਤੀ ਕਿ ਸਿਆਸਤ ਦੇ ਵਿੱਚ ਧਰਮ ਜਿਹੜਾ ਹੈ ਉਸ ਦਾ ਆਣਾ ਜਿਹੜਾ ਹੈ ਉਹ ਖਤਰਨਾਕ ਹੈ। ਧਰਮ ਦੇ ਵਿੱਚ ਸਿਆਸਤ ਦੇ ਵਿੱਚ ਜੇ ਧਰਮ ਆਏਗਾ ਤੇ ਫਿਰ ਸੁਸਾਇਟੀ ਜਿਹੜੀ ਹੈ ਉਸ ਦੇ ਅੰਦਰ ਤਕਸੀਮ ਹੋਏਗੀ, ਮਸਾਇਲ ਜਿਹੜੇ ਨੇ ਉਹ ਹੱਲ ਨਹੀਂ ਹੋਣੇ। ਸੋ ਲਿਹਾਜ਼ਾ ਇਹ ਜ਼ਰੂਰੀ ਹੈ ਕਿ ਧਰਮ ਨੂੰ ਜਿਹੜਾ ਹੈ ਉਹ ਸਿਆਸਤ ਤੋਂ ਜਿਹੜਾ ਹੈ ਉਹ ਵੱਖਰਾ ਰੱਖਿਆ ਜਾਏ ਔਰ ਇਸ ਨੂੰ ਜਿਹੜਾ ਇਨਸਾਨ ਜਿਹੜਾ ਹੈ ਆਪਣੀ ਨਿੱਜ ਤੱਕ ਜਿਹੜਾ ਹੈ, ਆਪਣੀ ਜ਼ਾਤ ਤੱਕ ਜਿਹੜਾ ਹੈ ਉਹ ਮਹਿਦੂਦ ਰੱਖੇ ਤੇ ਇਸ ਦੇ ਨਾਲ ਮਾਮਲਾ ਜਿਹੜਾ ਹੈ ਉਹ ਸੁਖਾਲ ਵੱਲ ਜਿਹੜਾ ਹੈ ਉਹ ਜਾਂਦਾ ਹੈ। ਸੋ ਇਹ ਗੱਲ ਜਿਹੜੀ ਹੈ ਆਪਣਾ ਵਾਰਿਸ ਸ਼ਾਹ ਨੇ ਅਜੇ ਇਸ ਦਾ ਇੱਕ ਪਹਿਲੂ ਜਿਹੜਾ ਹੈ ਉਹ ਸਾਡੇ ਸਾਹਮਣੇ ਜਿਹੜਾ ਹੈ ਉਹ ਧਰਿਆ ਹੈ। ਇਸ ਦੇ ਵਿੱਚ ਬਹੁਤ ਸਾਰੇ ਪਹਿਲੂ ਨੇ ਜਿਹੜੇ ਅੱਗੇ ਜਾ ਕੇ ਇਹ ਸਾਡੇ ਸਾਹਮਣੇ ਜਿਹੜੇ ਹੈ ਉਹ ਆਣੇ ਹਨ। ਸੋ ਮੁੱਲਾ ਨੇ ਜਿਹੜਾ ਅੱਜ ਬਿਆਨ ਦਿੱਤਾ ਹੈ ਉਹ ਆਪਣੇ ਕਿਰਦਾਰ ਦੇ ਬਾਰੇ ਦਿੱਤਾ ਹੈ ਔਰ ਇਹ ਕਿਰਦਾਰ ਉਸ ਨੇ ਬਿਲਕੁਲ ਜਿਹੜਾ ਹੈ ਦਰੁਸਤ ਬਿਆਨ ਦਿੱਤਾ ਹੈ ਔਰ ਇਹ ਜਿਹੜਾ ਬਿਆਨ ਹੈ ਜਿਹੜੀ ਸਾਡੀ ਅੱਜ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਬੜਾ ਰੈਲੀਵੈਂਟ ਹੈ, ਕਿਉਂਕਿ ਇੱਥੋਂ ਦੀਆਂ ਜਿਹੜੀਆਂ ਸਟੇਟ ਨੇ, ਜਿਹੜੀਆਂ ਮਜ਼ਹਬੀ ਕੂਵਤਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਬਣਾਇਆ ਹੈ ਉਹ ਇੱਥੇ ਸਮਾਜ ਲਈ ਜਿਹੜਾ ਹੈ ਉਹ ਇੱਕ ਮਸਲਾ ਜਿਹੜਾ ਹੈ ਉਹ ਬਣੀਆਂ ਹੋਈਆਂ ਨੇ ਔਰ ਇਹ ਸਮਾਜ ਦੇ ਰਸਤੇ ਦੇ ਵਿੱਚ ਔਰ ਇਹਦੇ ਮਸਾਇਲ ਦੇ ਹੱਲ ਦੇ ਰਸਤੇ ਦੇ ਵਿੱਚ ਉਹ ਇੱਕ ਬਹੁਤ ਵੱਡੀ ਜਿਹੜੀ ਰੁਕਾਵਟ ਨੇ। ਤੇ ਵਾਰਿਸ ਸ਼ਾਹ ਨੇ ਇਸ ਬਿਆਨ ਦੇ ਰਾਹੀਂ ਜਿਹੜਾ ਹੈ ਸਾਨੂੰ ਇਹ ਜਿਹੜਾ ਨਾ ਦੱਸ ਪਾ ਦਿੱਤੀ ਹੈ, ਸਾਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਇਸ ਦਾ ਜਿਹੜਾ ਇਹਨਾਂ ਦੇ ਨਾਲ ਜਿਹੜਾ ਹੈ ਇਹਨਾਂ ਦੀ ਹੁੰਦਿਆਂ ਸੁਣਦਿਆਂ ਇਹ ਮਸਲੇ ਜਿਹੜੇ ਨੇ ਇਹ ਹੱਲ ਜਿਹੜਾ ਹੈ ਨਹੀਂ ਹੋ ਸਕਦੇ। ਇਹ ਜ਼ਰੂਰੀ ਹੈ ਕਿ ਜਿਹੜਾ ਧਰਮ ਹੈ ਉਹ ਚਾਹੇ ਕਿਸੇ ਵੀ ਬਣਦਾ ਹੈ ਉਸ ਨੂੰ ਸਿਆਸਤ ਤੋਂ ਜਿਹੜਾ ਹੈ ਉਹ ਬਾਹਰ ਰੱਖਿਆ ਜਾਏ, ਸਿਆਸਤ ਨੂੰ ਸਿਆਸੀ ਅੰਦਾਜ਼ ਦੇ ਨਾਲ ਜਿਹੜਾ ਹੈ ਉਹ ਹੱਲ ਕੀਤਾ ਜਾਏ। ਸਿਆਸੀ ਅੰਦਾਜ਼ ਦੇ ਨਾਲ ਆਵੇ ਕਿ ਬੰਦਾ ਜਿਹੜਾ ਹੈ ਉਹ ਆਪਣੇ ਜਿਹੜਾ ਅਜੋਕਾ ਇਲਮ ਹੈ, ਮਾਡਰਨ ਜਿਹੜਾ ਇਲਮ ਹੈ ਉਸ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਆਪਣੇ ਫੈਸਲੇ ਜਿਹੜੇ ਨੇ ਉਹ ਕਰੇ। ਔਰ ਜ਼ਾਹਰ ਹੈ ਕਿ ਇਨਸਾਨ ਜਿਹੜੇ ਨੇ ਜਦੋਂ ਉਹ ਬੈਠਦੇ ਨੇ ਤੇ ਉਹ ਆਪਣੇ ਹੱਕ ਦੇ ਵਿੱਚ ਜੋ ਬਿਹਤਰ ਹੁੰਦਾ ਹੈ ਉਹ ਉਸ ਦੇ ਬਾਰੇ ਜਿਹੜਾ ਹੈ ਉਹ ਫੈਸਲਾ ਕਰਦੇ ਨੇ। ਤੇ ਅੱਗੇ ਫੈਸਲਾ ਕਰਨ ਦੇ ਕੀ ਢੰਗ ਨੇ, ਕਿਹੜਾ ਤਬਕਾ ਕਿਸ ਤਰ੍ਹਾਂ ਫੈਸਲਾ ਕਰਦਾ ਹੈ, ਕਿਹੜੇ ਤਬਕੇ ਲਈ ਕਿਹੜੀ ਚੀਜ਼ ਜਿਹੜੀ ਹੈ ਉਹ ਲਾਹੇਵੰਦ ਹੈ, ਇਹ ਬਹਿਸ ਜਿਹੜੀ ਹੈ ਇਹ ਤੇ ਅੱਗੇ ਜਾ ਕੇ ਜਿਹੜੀ ਹੈ ਉਹ ਆਏਗੀ। ਪਹਿਲਾ ਜਿਹੜਾ ਮਸਲਾ ਹੈ ਕਿ ਸਮਾਜ ਦੇ ਜਿਹੜੇ ਮਸਲੇ ਨੇ ਉਹ ਇਨਸਾਨਾਂ ਨੇ ਹੱਲ ਕਰਨੇ ਨੇ ਜਾਂ ਕਿਸੇ ਮਾਫੌਕਲ ਖਿਆਲੀ ਕੁਵਤ ਨੇ ਹਾਸਲ ਕਰਨੇ ਨੇ। ਔਰ ਉਹ ਜਿਹੜੀ ਖਿਆਲੀ ਕੁਵਤ ਹੈ ਉਹ ਵੀ ਤੇ ਕਿਸੇ ਜਗ੍ਹਾ ਤੇ ਇੱਕ ਨਹੀਂ ਹੈ, ਉਹਦੇ ਵੀ ਉਸ ਦੇ ਨਾਂ ਦੇ ਉੱਤੇ ਵੀ ਕਈ ਵੰਨ ਦੇ ਧਰਮ ਨੇ ਔਰ ਹਰ ਧਰਮ ਦਾ ਜਿਹੜਾ ਨੇ ਆਪਣਾ ਇੱਕ ਜਿਹੜਾ ਹੈ ਉਹਨਾਂ ਦਾ ਕੋਡ ਆਫ ਕੰਡਕਟ ਹੈ। ਸੋ ਉਹਨਾਂ ਦੇ ਆਪਣੇ ਵਿਚਕਾਰ ਵੀ ਜਿਹੜੀ ਹੈ ਉਹ ਏਕਤਾ ਜਿਹੜੀ ਹੈ ਨਹੀਂ ਹੈ, ਉਹਨਾਂ ਦੇ ਆਪਣੇ ਵਿਚਕਾਰ ਵੀ ਜਿਹੜਾ ਹੈ ਉਹ ਇਖਤਲਾਫ ਹੈ। ਸੋ ਉਹਨਾਂ ਦਾ ਜਿਹੜਾ ਇਖਤਲਾਫ ਹੈ ਉਹ ਤੁਸੀਂ ਦੂਰ ਨਹੀਂ ਕਰ ਸਕਦੇ। ਇੱਕ ਈਸਾਈ ਤੇ ਮੁਸਲਮਾਨ ਦਾ ਜਿਹੜਾ ਇਖਤਲਾਫ ਹੈ ਉਸ ਨੂੰ ਤੁਸੀਂ ਦੂਰ ਨਹੀਂ ਕਰ ਸਕਦੇ, ਕਿਉਂਕਿ ਉਹ ਅਕੀਦੇ ਦਾ ਮਸਲਾ ਹੈ ਔਰ ਅਕੀਦੇ ਦੇ ਵਿੱਚ ਦਲੀਲ ਮੰਤਕ ਜਿਹੜੀ ਹੈ ਉਸ ਦੀ ਕੋਈ ਜਗ੍ਹਾ ਨਹੀਂ ਹੁੰਦੀ। ਲੇਕਿਨ ਜਿਹੜਾ ਸਿਆਸੀ ਮਸਲਾ ਹੁੰਦਾ ਹੈ ਉਹ 'ਚ ਇਖਤਲਾਫੇ ਰਾਏ ਇੱਕ ਬੁਨਿਆਦੀ ਚੀਜ਼ ਹੁੰਦੀ ਹੈ। ਉਸ ਇਖਤਲਾਫ ਦੀ ਵਜ੍ਹਾ ਤੋਂ ਹੀ ਜਿਹੜਾ ਹੈ ਇਨਸਾਨ ਜਿਹੜਾ ਹੈ ਉਸ ਦਾ ਮਾਈਂਡ ਜਿਹੜਾ ਹੈ ਉਹ ਅੱਗੇ ਵੱਧਦਾ ਹੈ, ਉਹ ਤਰੱਕੀ ਕਰਦਾ ਹੈ, ਉਹ ਸੋਚਦਾ ਹੈ। ਸੋ ਉਹ ਸੋਚ ਦੇ ਨਤੀਜੇ ਦੇ ਵਿੱਚ ਬਿਲਾਹਰ ਉਹ ਕਿਸੇ ਨਤੀਜੇ ਦੇ ਉੱਤੇ ਜਿਹੜਾ ਹੈ ਉਹ ਪਹੁੰਚ ਜਾਂਦੇ ਨੇ
ਔਰ ਉਸ ਆਪਣੇ ਮਸਲੇ ਨੂੰ ਜਿਹੜਾ ਹੈ ਉਹ ਹੱਲ ਕਰ ਲੈਂਦੇ ਨੇ। ਤੇ ਸੱਜਣੋ ਤੇ ਮਿੱਤਰੋ, ਅੱਜ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਇਹਦਾ ਸਾਡੀ ਸਿਆਸੀ, ਸਮਾਜੀ ਤੇ ਮੁਆਸ਼ੀ ਜ਼ਿੰਦਗੀ ਦੇ ਨਾਲ ਜਿਹੜਾ ਹੈ ਡੂੰਘਾ ਸੰਗਾ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਤੇ ਆਪਣਾ ਇੱਕ ਭਰਵਾਂ ਜਿਹੜਾ ਕਿਰਦਾਰ ਹੈ ਉਹ ਤੁਸੀਂ ਅਦਾ ਕਰੋਗੇ। ਤੇ ਇਹ ਜਿਹੜੀ ਗੱਲਬਾਤ ਅਸੀਂ ਕੀਤੀ ਹੈ ਜਾਗ ਪੰਜਾਬੀ ਚੈਨਲ ਤੇ, ਔਰ ਜਾਗ ਪੰਜਾਬੀ ਚੈਨਲ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜਾ ਹੈ ਅਪੜਾ ਕੇ ਆਪਣਾ ਜਿਹੜਾ ਕਿਰਦਾਰ ਹੈ ਉਹ ਅਦਾ ਕਰ ਸਕਦੇ ਹੋ। ਤੇ ਮੈਨੂੰ ਆਸ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਸ਼ੇਅਰ ਕਰੋਗੇ, ਇਸ ਤੇ ਕਮੈਂਟ ਕਰੋਗੇ, ਔਰ ਬੇਨਤੀ ਹੈ ਕਿ ਜਿਹੜਾ ਘੰਟੀ ਵਾਲਾ ਬਟਨ ਹੈ ਉਸ ਨੂੰ ਜ਼ਰੂਰ ਦਬਾਓ ਤਾਂ ਕਿ ਸਾਡਾ ਹਰ ਵੀਡੀਓ ਆ ਮੁਹਾਰੇ ਤੁਹਾਨੂੰ ਮਿਲਦਾ ਰਹੇ।